ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ YouTube ਦੇ ਉੱਪਰ ਹੋਣ ਜਾਂ Facebook ਤੇ ਹੋਣ ਉਹ ਆਪਾਂ ਲੈਣ ਜਾ ਰਹੇ ਹਾਂ। ਨਾਲ ਹੀ ਜਿਹੜੀ ਗੁਰਬਾਣੀ ਵਿਚਾਰਾਂ ਵੀ ਹੋਣਗੀਆਂ ਔਰ ਜਿਹੜੀਆਂ ਤੁਹਾਡੀ ਲਿਖਤਾਂ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਔਰ ਪਹਿਲਾਂ ਮੈਂ ਸ਼ੁਰੂਆਤ ਕਰਦੀ ਹਾਂ ਜਿਹੜੇ ਲਾਈਵ ਮੈਸੇਜ ਨੇ YouTube ਦੇ ਉੱਪਰ। ਸੋ ਜਿਹੜਾ ਸਾਡੇ ਕੋਲ ਪਹਿਲਾ ਮੈਸੇਜ ਹੈਗਾ ਜਾਂ ਫਤਿਹ ਹੈਗੀ ਹੈ ਪਾਲ ਸਿੰਘ ਗਰੇਵਾਲ ਜੀ ਹੋਰਾਂ ਦੀ ਹੈ ਔਰ ਸੁਖਜੀਵਨ ਬੱਚੂ ਗੁੱਡ ਜੌਬ ਕੀਪ ਇਟ ਅਪ ਕਹਿੰਦੇ ਨੇ ਐਂਡ ਅਮਰਜੀਤ ਸਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਜੀਤ ਸੂਰਤੀਆ, ਇੰਦਰਜੀਤ ਸਿੰਘ ਸੰਧੂ, ਜਸਕੀਰਤ ਸਿੰਘ, ਕਮਾਂਡੋ ਫੋਰਸ ਬਾਬਾ, ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਸਚਲੀਨ ਸਿੰਘ ਸੋਹੀ ਜੀ ਦਾ ਨਾ, ਮੈਨੂੰ ਸਮਝ ਨਹੀਂ ਵੈਸੇ ਆ ਰਹੀ, ਵੈਸੇ ਮੈਂ ਪੜ੍ਹ ਦਿੰਦੀ ਹਾਂ। ਫਤਿਹ ਬੁਲਾ ਕੇ ਕਹਿੰਦੇ ਨੇ ਡਾਕਟਰ ਸਾਹਿਬ ਜਲਤਾ ਸਾਡੀ ਕੀ ਆਈ ਡੋਂਟ ਨੋ, ਮੈਂ ਆਮ ਸੌਰੀ ਅਬਾਊਟ ਦੈਟ। ਸੋ ਖਾਲਸਾ ਦੇਸ਼ ਪੰਜਾਬ ਜੀ ਉਹਨਾਂ ਦਾ ਹਮੇਸ਼ਾ ਹੀ ਮੈਸੇਜ ਹੁੰਦਾ, ਸਾਡੇ ਰੈਗੂਲਰ ਵਿਊਅਰ ਨੇ ਔਰ ਉਹਨਾਂ ਦੀ ਫਤਿਹ ਵੀ ਹੈਗੀ ਹੈ, ਖਾਲਸਾ ਜ਼ਿੰਦਾਬਾਦ ਵੀ ਹੈਗਾ। ਔਰ ਸੁਖਵਿੰਦਰ ਸਿੰਘ ਜੀ ਖਾਲਸਾ ਜ਼ਿੰਦਾਬਾਦ ਐਂਡ ਸਾਨੂੰ ਦੋਨਾਂ ਨੂੰ ਫਤਿਹ ਬੁਲਾਉਂਦੇ ਨੇ ਔਰ TV 84 ਨੂੰ ਵੀ ਫਤਿਹ ਬੁਲਾਉਂਦੇ ਨੇ ਜਿਹੜੇ ਵੀਰ ਭੈਣ ਜਿਹੜੇ ਦੇਖ ਸੁਣ ਰਹੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਫਿਰ ਕਹਿੰਦੇ ਨੇ ਕਿ ਵੋਟਾਂ ਬਣਾਓ ਪੰਜਾਬ ਬਚਾਓ। ਲਖਵਿੰਦਰ ਸਿੰਘ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਨ ਸਿੰਘੋ ਜੀ ਐਨ ਫਤਿਹ ਬੁਲਾਉਂਦੇ ਨੇ। ਐਨ ਨਿਹੰਗ ਸਿੰਘ ਜੀ ਵੀ ਆਏ ਨੇ। ਸੋ ਕੁਲਦੀਪ ਕੌਰ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। 61010 ਜੀ ਕਹਿੰਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀਆਂ ਵਿੱਚ ਵੀ ਸਿੱਖੀ ਜਿਹੜੀ ਹੈ ਘਟਦੀ ਜਾ ਰਹੀ ਹੈ। ਪ੍ਰਕਾਸ਼ ਬਾਦਲ, ਕੈਪਟਨ ਅਮਰਿੰਦਰ, ਚਰਨਜੀਤ ਚੰਨੀ ਤੇ ਹੁਣ ਭਗਵੰਤ ਮਾਨ ਨੂੰ ਸਿੱਖੀ ਸਰੂਪ ਕਿੱਥੇ ਹੈ। ਸੋ ਆਗਾ ਗੁਲ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਵਾਹ ਜੀ ਵਾਹ ਡਾਕਟਰ ਅਮਰਜੀਤ ਸਿੰਘ ਐਂਡ ਆਵਰ ਬਿਊਟੀਫੁਲ ਸਿਸਟਰ ਕੌਰ, ਯੂ ਬੋਥ make me laugh with the truth about RSS agenda gone nuts, burning tons of innocent like we need all this pollution like coal factories India। ਔਰ ਜ਼ੋਰਾ ਰਾਏ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗੁਰਮੇਲ ਸਿੰਘ ਜੀ ਹੋਰਾਂ ਨੇ ਜਿਹੜਾ ਮੇਰਾ ਕੱਲ ਬੈਡ ਡੇ ਇੱਕ ਵਿਊਅਰ ਨੇ ਬਣਾਇਆ ਸੀ, ਅੱਜ ਇਹਨਾਂ ਨੇ ਮੇਰਾ ਗੁੱਡ ਡੇ ਬਣਾਇਆ। ਇਹਨਾਂ ਨੇ 2 ਕਮੈਂਟ ਇਹਨਾਂ ਨੇ ਮੈਨੂੰ ਮੇਰੇ ਲਈ ਭੇਜਿਆ, ਜੇ ਕਹਿੰਦੇ ਤਾਂ ਮੈਂ ਸ਼ੇਅਰ ਕਰ ਦਿੰਦੀ ਹਾਂ। ਹਾਂਜੀ ਕਹਿੰਦੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਡੀਅਰ ਨੀਲਮ ਕੌਰ, ਯੂ ਆਰ ਡੂਇੰਗ ਏ ਗ੍ਰੇਟ ਜੌਬ ਫॉर ਦਾ ਸਿੱਖ ਨੇਸ਼ਨ, ਗੋਡ ਬਲੈਸ ਯੂ ਐਂਡ ਯੂਅਰ TV 84 ਟੀਮ। ਔਰ ਕਹਿੰਦੇ ਨੇ ਕਿ ਹਾਂਜੀ ਕਹਿੰਦੇ ਡੀਅਰ ਨੀਲਮ ਜੀ, yesterday I saw a bad comment about you. Please don't pay attention to this kind person. A good TV has a good host with the knowledge and the experience and good looking anchor. Thank you so much. And then फिर कहते हैं डॉक्टर साहब has a great political and spiritual knowledge and you have sweet voice, cute smile and beautiful face, personality with good sense of humor. That's all people ਕਹਿੰਦੇ ਨੇ। ਥੈਂਕਸ ਕੀਪ ਇਟ ਅਪ, ਸੋ ਨਾਈਸ, ਥੈਂਕ ਯੂ ਸੋ ਮਚ। ਹਾਂਜੀ ਸ਼ੁਕਰੀਆ। ਫਿਰ ਸਾਡੇ ਕੋਲ ਮੈਸੇਜ ਹੈਗਾ ਕੁਛ ਕੇ ਕਹਿੰਦੇ ਨੇ ਕਿ ਰਾਮ ਵਾਜ਼ ਨਾਟ ਗॉड, ਹੀ ਵਾਜ਼ ਏ ਰਾਜਾ ਸਨ ਐਂਡ ਇਫ ਦੇ ਸੈਡ ਹੀ ਵਾਜ਼ ਏ ਗॉड, ਵਾਈ ਹੀ ਡਿਡਨਟ ਟਰਸਟ ਹਿਜ਼ ਓਨ ਵਾਈਫ। ਆਈ ਡੋਂਟ ਵਾਂਟ ਟੂ ਹਰਟ ਐਨੀਵਨਸ ਫੀਲਿੰਗ ਬਟ ਇਟਸ ਟਰੂ। ਔਰ ਹੁਣ ਇਸ ਵੇਲੇ ਤਾਂ ਰਾਮ ਜੀ ਤਾਂ ਪਤਾ ਨਹੀਂ ਕਿੱਥੇ ਨੇ, ਲੇਕਿਨ ਇਸ ਵੇਲੇ ਤਾਂ ਮੋਦੀ ਜੀ ਵਿਸ਼ਨੂੰ ਦਾ ਅਵਤਾਰ ਬਣ ਕੇ ਰਾਮ ਬਣ ਕੇ 22 ਤਰੀਕ ਨੂੰ ਪ੍ਰਗਟ ਹੋ ਰਹੇ ਨੇ ਅਯੁੱਧਿਆ ਨਗਰੀ 'ਚ। ਹਾਂਜੀ ਅਮਰੀਕ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ ਐਂਡ ਅਮਰੀਕ ਫਿਰ ਉਹਨਾਂ ਨੇ ਖਾਲਸਾ ਜ਼ਿੰਦਾਬਾਦ ਐਂਡ ਰੈਫਰੈਂਡਮ ਹੀ ਹੱਲ ਲੈ ਕੇ ਆ। ਔਰ ਸਿੰਘਰਚਾ ਜੀ ਵੀ ਖਾਲਸਾ ਜ਼ਿੰਦਾਬਾਦ ਹਮੇਸ਼ਾ ਦੇ ਸਾਡੇ ਵਿਊਅਰ ਨੇ। ਗੁਰਨੇਕ ਨਿੱਜਰ ਜੀ, ਆਪਾਂ ਸਭ ਖਾਲਿਸਤਾਨੀਆਂ ਨੂੰ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਔਰ ਜਸਬੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਬਲਜੀਤ ਵਰੈਤ ਜੀ ਫਤਿਹ ਬੁਲਾਉਂਦੇ ਨੇ। ਔਰ ਹਾਂਜੀ ਦੈਟਸ ਇਟ। ਹਾਂਜੀ ਡਾਕਟਰ ਸਾਹਿਬ ਮੈਂ ਵੈਸੇ ਪਹਿਲਾਂ ਪੋਮਸ ਕਵਿਤਾਵਾਂ ਸਾਂਝੀਆਂ ਕਰਨਾ ਚਾਹੁੰਦਾ ਸੀ, ਤੁਸੀਂ ਹੁਣ ਮੈਸੇਜਸ ਕੀਤੇ ਨੇ, ਮੈਂ ਵੀ ਫੇਸਬੁੱਕ ਮੈਸੇਜਸ ਤੇ ਆ ਜਾਂਦੇ। ਕਮਲ ਸਿੰਘ ਕਹਿੰਦੇ ਨੇ ਭਾਰਤ ਇੱਕ ਪਾਸੇ ਅਮਰੀਕਾ ਨਾਲ ਸਹਿਯੋਗ ਦਾ ਦਿਖਾਵਾ ਕਰਦਾ ਹੈ, ਦੂਜੇ ਪਾਸੇ ਅਮਰੀਕਾ ਵਿਰੋਧੀ ਦੇਸ਼ਾਂ ਨਾਲ ਤਾਲਮੇਲ ਵਧਾ ਰਿਹਾ ਹੈ, ਜੋ ਈਰਾਨ ਵਿੱਚ ਜੈ ਸ਼ੰਕਰ ਹੁਣੇ ਜਾ ਕੇ ਆਇਆ ਹੈ। ਇਸ ਲਈ ਈਰਾਨ ਦੇ ਹਮਲੇ ਪਿੱਛੇ ਇਹਨਾਂ ਨੇ ਕੋਈ ਚਾਣਕਿਆ ਨੀਤੀ ਵਿੱਚੋਂ ਛਿੱਦਰ ਜ਼ਰੂਰ ਛੇੜੀ ਹੋਵੇਗੀ, ਕਿਉਂਕਿ ਭਾਰਤ ਪਾਕਿਸਤਾਨ ਨੂੰ ਅਸਥਿਰ ਕਰਨ ਲਈ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ।
ਕਿਉਂਕਿ ਇਹਨਾਂ ਨੇ ਕਦੇ ਵੀ ਇਸ ਦੀ ਹੋਂਦ ਨੂੰ ਸਵੀਕਾਰ ਨਹੀਂ ਕੀਤਾ। ਕਮਲ ਸਿੰਘ ਜੀ, ਤੁਸੀਂ ਬਿਲਕੁਲ ਠੀਕ ਫਰਮਾਇਆ, ਕਦੇ ਵੀ ਇਹਨਾਂ ਨੇ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਨਹੀਂ ਕੀਤਾ। ਔਰ ਇਹ ਜਿਸ ਕਿਸਮ ਦਾ ਕੁਇਕ 2 ਰੋਜ਼ਾ ਦੌਰਾ ਔਰ ਉਸ ਤੋਂ ਬਾਅਦ ਇਹ ਜਿਹੜਾ ਜੋ ਕੁਝ ਚੱਲ ਰਿਹਾ ਹੈ, ਕੁਛ ਨਾ ਕੁਛ ਐਸੀ ਖੇਡ ਹੈ ਜਿਹੜੀ ਅਜੇ ਮੈਨੂੰ ਨਹੀਂ ਸਮਝ ਆਈ, ਲੇਕਿਨ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇਹ ਕੋਈ ਵੱਡੀ ਖੇਡ ਦਾ ਹਿੱਸਾ ਹੋ ਸਕਦਾ ਹੈ। ਬੌਬ ਸਿੰਘ, ਉਹਨਾਂ ਨੇ ਅੱਜ 18 ਜਨਵਰੀ ਹੈ ਔਰ ਮੈਂ ਕਿਤੇ ਹੋਰ ਵੀ ਦੇਖ ਰਿਹਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਨਮ ਦਿਨ ਹੈ। ਉਸ ਦੀਆਂ ਮੁਬਾਰਕਾਂ ਬਹੁਤਿਆਂ ਨੂੰ ਦਿੱਤੀਆਂ ਗਈਆਂ, ਤਾਂ ਉਹਨਾਂ ਨੇ ਵੀ ਉਹਨਾਂ ਨੂੰ ਬਹੁਤ ਮੁਬਾਰਕਾਂ, ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ, ਜੇਲ੍ਹ ਤੋਂ ਰਿਹਾਈ ਉਪਰੰਤ ਕੌਮ ਦੀ ਸੇਵਾ ਕਰਨ ਦਾ ਬਲ ਬਖਸ਼ੇ। ਸਮੁੱਚੀ ਟੀਮ ਨੂੰ ਵੀ ਉਹਨਾਂ ਨੇ ਫਤਿਹ ਕਹੀ ਹੈ। ਮੁਹੰਮਦ ਅਨਵਰ, ਦਵਿੰਦਰ ਸੰਧੂ, ਜਸਬੀਰ ਸਿੰਘ, ਕੁਲਵੀਰ ਸਿੰਘ ਸੰਘਾ, ਇਹਨਾਂ ਨੇ ਚੜ੍ਹਦੀ ਕਲਾ ਔਰ ਫਤਿਹ। ਖਾਲਸਾ ਜੀਪੀ ਸਿੰਘ, ਰਾਹੁਲ ਨੂੰ ਮੋਦੀ ਦਾ ਨਾਗਿਆਂ ਨਾਲ 9 ਸਾਲ ਪਹਿਲਾਂ ਵਾਅਦੇ ਪੂਰੇ ਨਾ ਕਰਨ ਵਾਲਾ ਸਮਝੌਤਾ ਤਾਂ ਯਾਦ ਆ ਗਿਆ, ਪਰ ਪੜਦਾਦੇ ਵੱਲੋਂ 47 ਵੇਲੇ ਸਿੱਖਾਂ ਨਾਲ ਕੀਤੇ ਐਦ ਤੇ ਪਿਓ ਵੱਲੋਂ ਲੌਂਗੋਵਾਲ, ਬੇਸ਼ੱਕ ਉਹ ਕੌਮੀ ਭਾਵਨਾਵਾਂ ਦੇ ਵਿਰੁੱਧ ਸੀ, ਨਾਲ ਕੀਤਾ ਲਿਖਤੀ ਸਮਝੌਤਾ ਤਾਂ 4 ਦਹਾਕਿਆਂ ਤੱਕ ਲਾਗੂ ਵੀ ਨਹੀਂ ਹੋਇਆ, ਉਹ ਕਿਵੇਂ ਭੁੱਲ ਗਿਆ। ਭਾਰਤੀ ਨਿਜ਼ਾਮ ਨੇ 47 ਵੇਲੇ ਕਸ਼ਮੀਰ ਨੂੰ ਸ਼ਾਮਲ ਕਰਨ ਲਈ ਦਿੱਤੀ ਧਾਰਾ 370 ਦੀ ਛੋਟ ਵੀ ਵਾਪਸ ਲੈ ਕੇ ਦੁਨੀਆ ਨੂੰ ਦੱਸ ਦਿੱਤਾ ਹੈ ਕਿ ਬ੍ਰਾਹਮਣ ਸਟੇਟ ਬਿਲਕੁਲ ਵੀ ਭਰੋਸੇਯੋਗ ਨਹੀਂ। ਕੀ ਪਤਾ ਕਦੋਂ ਅੰਤਰਰਾਸ਼ਟਰੀ ਸਮਝੌਤਿਆਂ ਤੋਂ ਵੀ ਮੁੱਕਰ ਜਾਣ। ਤੁਸੀਂ ਬਿਲਕੁਲ ਕੁਝੇ 'ਚ ਸਮੁੰਦਰ ਬੰਦ ਕੀਤਾ। ਇਹ ਸਮਝੌਤੇ ਕਰਦੇ ਹੀ ਇਸ ਲਈ ਨੇ ਕਿ ਉਹਨਾਂ ਨੂੰ ਤੋੜਿਆ ਜਾਏ। ਜਗਤਾਰ ਸਿੰਘ, ਰਾਜਵਿੰਦਰ ਸਿੰਘ ਕਹਿੰਦੇ ਨੇ ਕਿ ਭੰਡ ਤਾਂ ਇਸ ਸਮੇਂ ਸਭ ਤੋਂ ਵੱਡਾ ਸੰਦ ਬਣਿਆ ਹੋਇਆ ਹੈ ਦਿੱਲੀ ਦਾ। ਔਰ ਦੀਪ ਸਿੰਘ ਕਹਿੰਦੇ ਨੇ ਕਾਂਗਰਸ, ਭਾਜਪਾ, RSS, ਆਮ ਆਦਮੀ ਆਦਿ ਸਭ ਮੂਤ ਪੀਣੇ ਹਿੰਦੂਤਵੀ ਏਜੰਡੇ ਹੇਠ ਹੀ ਕੰਮ ਕਰਦੇ ਨੇ ਤੇ ਘੱਟ ਗਿਣਤੀ ਕੌਮਾਂ ਦਾ ਘਾਣ ਕਰਨ ਵਾਲੇ ਦੁਸ਼ਮਣ ਹਨ। ਤੁਸੀਂ ਬਿਲਕੁਲ ਠੀਕ ਫਰਮਾਇਆ। ਰਾਜਵਿੰਦਰ ਸਿੰਘ ਕਹਿੰਦੇ ਨੇ ਦੀਪ ਬਾਈ ਰਾਈਟਲੀ ਸੈਡ ਭੰਡ ਵਿਲ ਬੀ ਬੁੱਚਰ ਲਾਈਕ ਬੇਅੰਤਾ ਬੁੱਚਰ। ਉਹਨਾਂ ਦੇ ਲਫ਼ਜ਼ ਨੇ ਦੀਪ ਸਿੱਧੂ ਦੇ ਕਿ ਬਈ ਇਹ ਜਦੋਂ ਇਹਦੇ ਹੱਥ ਪਾਵਰ ਆਈ ਤਾਂ ਇਹ ਬੇਅੰਤੇ ਬੁੱਚਰ ਨੂੰ ਪਿੱਛੇ ਛੱਡ ਜਾਏਗਾ। ਫਿਰ ਜਿਹੜੇ ਨੇ ਰਾਜਵਿੰਦਰ ਸਿੰਘ ਹੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਿਲਰਸ ਸਨ Gandhi, whose party awarded high positions to killers in his party, talking about justice. Really? ਇਹ ਬਿਲਕੁਲ ਅਸੀਂ ਸ਼ੁਰੂ 'ਚ ਹੀ ਕਲੀਅਰ ਕਰ ਦਿੰਦੇ ਹਾਂ ਜਦੋਂ ਡਿਸਕਸ ਕਰਦੇ ਹਾਂ। ਔਰ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਬਈ ਇਹ ਜਿਹੜੀ ਐਕਸਾਈਜ਼ ਗੁੱਡ ਕੌਪ ਬੈਡ ਕੌਪ ਵਾਲੀ ਵੀ ਹੈ, ਪਰ ਇਹਨਾਂ ਦੀ ਵਿਦਨ ਸੁਸਾਇਟੀ ਵੀ ਜਿਹੜਾ ਹੈ ਉਹ ਪੋਲਰਾਈਜੇਸ਼ਨ ਚੱਲ ਰਹੀ ਹੈ, ਭਾਵੇਂ ਉਹ ਤਾਕਤ ਦੀ ਭੁੱਖ ਹੀ ਹੈ। ਇਹ ਵੀ ਸਾਨੂੰ ਇਹਦੀ ਸਮਝ ਆਉਂਦੀ ਹੈ। ਔਰ ਇਵੇਂ ਹੀ ਸੋਹਣ ਸਿੰਘ ਮਾਲ ਔਰ ਕਿਰਪਾਲ ਸਿੰਘ ਚੀਮਾ, ਉਹਨਾਂ ਨੇ ਅੱਜ ਕਿਉਂਕਿ ਬਿਕਰਮੀ ਕੈਲੰਡਰ ਦੇ ਮੁਤਾਬਕ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਅੱਜ ਮਨਾਇਆ ਜਾ ਰਿਹਾ ਔਰ ਉਹਨਾਂ ਨੇ ਗੁਰ ਕੀ ਮਹਿਮਾ ਕਥਨ ਨਾ ਜਾਏ, ਪਾਰ ਬ੍ਰਹਮ ਗੁਰ ਰਿਹਾ ਸਮਾਏ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅਗਾ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ, ਆਲਮੁਲ ਅਸਤਾਰ ਗੁਰੂ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਔਰ ਫਿਰ ਉਹਨਾਂ ਨੇ ਭਾਈ ਗੁਰਦਾਸ ਸਿੰਘ ਉਹਨਾਂ ਦੀ ਤੋਕਾ, ਉਹਨਾਂ ਨੇ ਕਿਹਾ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਆ 10ਵੇਂ ਅਵਤਾਰਾ, ਜਿਨ ਅਲਖ ਅਕਾਲ ਨਿਰੰਜਣਾ ਜਪਿਓ ਕਰਤਾਰਾ। ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸੰਸਾਰ ਦੇ ਨਾਨਕ ਰਾਮਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਔਰ ਦੀਪ ਸਿੰਘ ਹੋਰਾਂ ਨੇ ਉਹੀ ਕਿਹਾ ਕਿ ਵੀ ਇਹ ਗੁੱਡ ਕੌਪ ਬੈਡ ਕੌਪ ਵਾਲਾ ਖੇਡਣਾ ਸਿੱਖ ਗਏ ਨੇ। ਔਰ ਇਸੇ ਤਰ੍ਹਾਂ ਕਿਰਪਾਲ ਸਿੰਘ ਹੋਰਾਂ ਨੇ ਵੀ ਫਤਿਹ ਬੁਲਾਈ ਹੈ। ਔਰ ਮੈਂ ਦੇਖ ਰਿਹਾ ਘੜੀ ਵੱਲ ਵੀ, ਪਰ ਕਿਉਂਕਿ ਅਸੀਂ ਐਲਾਨਿਆ ਵੀ ਹੋਇਆ ਆਪਣੀ ਲਿਖਤ ਦੇ ਵਿੱਚ ਵੀ ਕਿ ਅਸੀਂ ਨਜ਼ਮ ਸਾਂਝੀ ਕਰਾਂਗੇ। ਸਾਡੇ ਵੀਰ ਅਮਰਜੀਤ ਸਿੰਘ ਚੀਮਾ ਜਿਨ੍ਹਾਂ ਦੀਆਂ ਨਜ਼ਮਾਂ ਅਸੀਂ ਸਾਂਝੀਆਂ ਕੀਤੀਆਂ ਸੀ, ਉਹਨਾਂ ਨੇ ਸਾਨੂੰ ਹੋਰ ਵੀ ਭੇਜੀਆਂ ਨੇ। ਨਾਲ ਹੀ ਉਹਨਾਂ ਨੇ ਕਿਹਾ ਸਾਨੂੰ ਫਤਿਹ ਬੁਲਾ ਕੇ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ ਅਤੇ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਮੇਰੀਆਂ ਰਚਨਾਵਾਂ ਨੂੰ ਕਬੂਲਿਆ ਅਤੇ ਲਾਈਵ ਟੈਲੀਵਿਜ਼ਨ ਤੋਂ ਪ੍ਰੋਗਰਾਮ TV
84 ਤੇ ਪੜ੍ਹ ਕੇ ਸੁਣਾਇਆ। ਵੀਰ ਜੀ ਸਰੋਤਿਆਂ ਵੱਲੋਂ, ਤੁਹਾਡੇ ਵੱਲੋਂ ਤੇ ਭੈਣ ਨੀਲਮ ਜੀ ਵੱਲੋਂ ਰਚਨਾਵਾਂ ਦੀ ਸ਼ਲਾਘਾ ਕੀਤੀ ਗਈ। ਮੈਂ ਇਤਨੀ ਸ਼ਲਾਘਾ ਦਾ ਹੱਕਦਾਰ ਤਾਂ ਨਹੀਂ, ਮੇਰੇ ਕੋਲ ਸ਼ਬਦ ਘੱਟ ਪੈ ਰਹੇ ਨੇ, ਸਮਝ ਨਹੀਂ ਆਉਂਦੀ ਕਿਸ ਤਰ੍ਹਾਂ ਤੁਹਾਡਾ ਸ਼ੁਕਰੀਆ ਅਦਾ ਕਰਾਂ ਜੀ। ਮੈਂ ਹੋਰ ਕੋਸ਼ਿਸ਼ ਕਰਿਆ ਕਰਾਂਗਾ ਕਿ ਹਫ਼ਤੇ ਵਿੱਚ 2 ਵਾਰ ਜ਼ਰੂਰ ਨਵੀਆਂ ਰਚਨਾਵਾਂ ਭੇਜ ਸਕਾਂ। ਨਾਈਸ। ਵਾਹਿਗੁਰੂ ਤੁਹਾਨੂੰ ਤੇ ਭੈਣ ਨੀਲਮ ਨੂੰ ਤੇ ਤੁਹਾਡੇ ਪ੍ਰੋਗਰਾਮ ਨੂੰ ਹੋਰ ਬੁਲੰਦੀਆਂ ਤੱਕ ਪਹੁੰਚਾਵੇ ਤੇ ਚੜ੍ਹਦੀ ਕਲਾ ਬਖਸ਼ੇ। ਥੈਂਕ ਯੂ ਸੋ ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ। ਔਰ ਅਸੀਂ ਉਹਨਾਂ ਦੀ ਨਜ਼ਮ ਸਾਂਝੀ ਕਰ ਰਹੇ ਹਾਂ। ਅੱਛਾ। ਕੌਮ ਦੇ ਸਰਦਾਰ ਅੱਜ ਤਾਹਾਂ ਮਾਰ ਕੇ ਰੋਂਦਾ ਏ, ਕਦੇ ਰੰਗਲਾ ਸੀ ਪੰਜਾਬ ਜਿਹੜਾ, ਉਹ ਹਰਦਮ ਮਹਿਕਾਂ ਵੰਡਦਾ ਸੀ। ਫੁਲਵਾੜੀ ਦਾ ਸੂਹਾ ਗੁਲਾਬ ਜਿਹੜਾ, ਸਾਰੇ ਜੱਗ ਤੇ ਰਾਜ ਜੋ ਕਰਦੇ ਸੀ। ਲੋਕੋ ਕਿੱਧਰ ਉਹ ਕਿਰਦਾਰ ਗਏ, ਅੱਜ ਲੱਭਿਆਂ ਵੀ ਉਹ ਲੱਭਦੇ ਨਾ, ਕਿੱਥੇ ਕੌਮਾਂ ਦੇ ਸਰਦਾਰ ਗਏ। ਹਿੱਕ ਤਾਣ ਕੇ ਜਿਹੜੇ ਲੜਦੇ ਸੀ, ਹੱਕਾਂ ਦੇ ਬਣ ਰਖਵਾਲੇ ਉਹ, ਜੰਗਾਂ ਵਿੱਚ ਫਤਿਹ ਉਹ ਪਾਉਂਦੇ ਸੀ। ਬਣ ਮੌਤ ਦੇ ਦਰ ਸਰ ਬਾਲੇ ਉਹ, ਉਹਨਾਂ ਜ਼ਿੰਦਗੀ ਕਦੇ ਪਿਆਰੀ ਨਾ, ਹੱਸ ਕੌਮ ਤੋਂ ਜਿੰਦੜੀ ਵਾਰ ਗਏ। ਅੱਜ ਲੱਭਿਆਂ ਵੀ ਉਹ ਲੱਭਦੇ ਨਾ, ਕਿੱਥੇ ਕੌਮਾਂ ਦੇ ਸਰਦਾਰ ਗਏ। ਅੱਜ ਉਲਝੀ ਤਾਣੀ ਸਾਰੀ ਹੈ, ਆਪਸ ਵਿੱਚ ਲੀਡਰ ਕਹਿੰਦੇ ਨੇ, ਕੋਈ ਹੋਰ ਨਾ ਚੌਧਰ ਲੈ ਜਾਵੇ। ਸੱਚੇ ਬੰਦੇ ਨੂੰ ਨਾ ਸਹਿੰਦੇ ਨੇ, ਖਜ਼ਾਨਾ ਮੁਲਕ ਦਾ ਸਾਰਾ ਲੁੱਟ ਕੇ ਤੇ ਖੂਹ ਖਾਤੇ ਕਾਰੋਬਾਰ ਗਏ। ਅੱਜ ਲੱਭਿਆਂ ਵੀ ਉਹ ਲੱਭਦੇ ਨਾ, ਕਿੱਥੇ ਕੌਮਾਂ ਦੇ ਸਰਦਾਰ ਗਏ। ਅੱਛਾ। ਅਖੀਰਲਾ ਪੈਰਾਗ੍ਰਾਫ ਹੈ ਇਸ ਨਜ਼ਮ ਦਾ। ਲਿਆਓ ਲੱਭ ਕੇ ਹਰੀ ਸਿੰਘ ਨਲੂਏ ਨੂੰ, ਨਾਲੇ ਲੱਭੋ ਬੰਦਾ ਬਹਾਦਰ ਨੂੰ। ਚਾਂਦਨੀ ਚੌਂਕ ਜਾ ਸੀਸ ਕਟਾਇਆ ਸੀ, ਲੱਭੋ ਉਸ ਹਿੰਦ ਦੀ ਚਾਦਰ ਨੂੰ। ਚੀਮਾ ਲੱਭੋ ਉਹਨਾਂ ਰੂਹਾਂ ਨੂੰ, ਜੋ ਕੌਮ ਦੇ ਬਣ ਪਹਿਰੇਦਾਰ ਗਏ। ਅੱਜ ਲੱਭਿਆਂ ਵੀ ਉਹ ਲੱਭਦੇ ਨਾ, ਜਿੱਥੇ ਕੌਮਾਂ ਦੇ ਸਰਦਾਰ ਗਏ। ਉਹਨਾਂ ਦੀਆਂ ਦੂਸਰੀਆਂ ਨਜ਼ਮਾਂ ਅਸੀਂ ਫੇਰ ਕਿਸੇ ਦਿਨ ਸ਼ੇਅਰ ਕਰਾਂਗੇ। ਇਸੇ ਤਰ੍ਹਾਂ ਹੀ ਅੱਜ ਸਾਨੂੰ ਆਪਣੀ ਤਾਜ਼ਾ ਨਜ਼ਮ ਭਾਈ ਸੰਤੋਖ ਸਿੰਘ ਭਾਊ ਜੀ ਨੇ ਭੇਜੀ ਹੈ ਟੋਰਾਂਟੋ ਤੋਂ। ਅਕਿਰਤ ਕਣਾਂ ਦੀ ਸਾਂਝ, ਨਾ ਸ਼ੁਕਰੇ, ਥੈਂਕਲੈਸ। ਰੀਤ ਬਿਪਰ ਕੀ ਕਦੀ ਨਹੀਂ ਜਾਣਾ, ਬੜਾ ਸਮਝਾਇਆ ਤੂੰ ਕਈ ਵਾਰ ਸਾਈਂ। ਫਿਰ ਸ਼ੁਰੂ ਹੋਈ ਤਬਾਹੀ ਦਾਸਤਾਨ ਮੇਰੀ, ਦੱਸਾਂ ਤੈਨੂੰ ਮੈਂ ਨਾਲ ਵਿਸਥਾਰ ਸਾਈਂ। ਭਰਾ ਬਣਾ ਕੇ ਭਰਾ ਮਾਰ ਕੀਤੀ, ਡੂੰਗੀ ਪਿੱਠ ਤੇ ਛੁਰੀ ਚਲਾਈ ਸਾਈਂ। ਖੁੰਡੀ ਤਲਵਾਰ ਨਾਲ ਵੱਡੇ ਅੰਗ ਮੇਰੇ, ਕਸਾਈਆਂ ਵਾਂਗ ਕੀਤਾ ਮੈਨੂੰ ਹਲਾਲ ਸਾਈਂ। ਕੋ ਮੇਰੇ ਪੁੱਤ ਮਾਰੇ, ਅਕਿਰਤ ਘਣਾ ਦਾ ਇਹ ਕਿਰਦਾਰ ਸਾਈਂ। ਮੇਰੀ ਬੋਲੀ ਨੂੰ ਖਤਮ ਕਰਨ ਦੇ ਲਈ ਕਹਿੰਦੇ ਬੋਲੀ ਇਹ ਗਵਾਰ ਸਾਈਂ। ਮੇਰੇ ਪੁੱਤਾਂ ਦੇ ਮੂੰਹ ਚੋਂ ਖੋ ਪਾਣੀ, ਡਾਕੂ ਬਣ ਕੇ ਰਿਹਾ ਵੰਗਾਰ ਸਾਈਂ। 47 ਵਿੱਚ ਸੀ ਜਿਹਨੇ ਕਲੁੱਝ ਪਾਈ, ਲਾ ਦਿੱਤੀ ਹੁਣ ਉਸ ਸਰਾਲ ਸਾਈਂ। ਤਵਾਰੀਖ ਮੇਰੀ ਤੇ ਹੋਂਦ ਮਿਟਾਉਣ ਦੇ ਲਈ, ਖੜਾ ਕਰਤਾ ਵਿੱਚ ਮੰਝ ਧਾਰ ਸਾਈਂ। ਮੇਰੇ ਪੁੱਤਾਂ ਨੇ ਨਾ ਪੰਜਾਬ ਦਿੱਤਾ, 5 ਦਰਿਆ ਨੇ ਮੇਰੀ ਆਨ ਸਾਈਂ। ਮੇਰੇ ਪੁੱਤਾਂ ਆਜ਼ਾਦੀ ਲਈ ਕਲਮ ਚੁੱਕੀ, ਮੇਰ ਸਿਰ ਤੇ ਰੱਖੀ ਅਪਾਰ ਸਾਈਂ। ਕਦੇ ਹਾਰਿਆ ਨਹੀਂ, ਕਦੇ ਨਹੀਂ ਚੁੱਕਿਆ, ਰੱਖੀ ਹਸਤੀ ਨੂੰ ਮੇਰੀ ਆਜ਼ਾਦ ਸਾਈਂ। ਫਿਰ ਇਹ ਮੈਂ ਪੜ੍ਹਦਾ। ਮੇਰੇ ਪੁੱਤਾਂ ਆਜ਼ਾਦੀ ਲਈ ਕਲਮ ਚੁੱਕੀ, ਮੇਰ ਸਿਰ ਤੇ ਰੱਖੀ ਅਪਾਰ ਸਾਈਂ। ਕਦੇ ਹਾਰਿਆ ਨਹੀਂ, ਕਦੇ ਨਹੀਂ ਚੁੱਕਿਆ, ਰੱਖੀ ਹਸਤੀ ਨੂੰ ਮੇਰੀ ਆਜ਼ਾਦ ਸਾਈਂ। ਸਦੀਆਂ ਤੱਕ ਮੈਂ ਕਦੇ ਨਹੀਂ ਭੁੱਲ ਸਕਦਾ, ਭਾਊ ਵੈਰੀ ਨੇ ਕੀਤੀ ਜੋ ਮੇਰੇ ਨਾਲ ਸਾਈਂ। ਸੋ ਬਹੁਤ ਬਹੁਤ ਸ਼ੁਕਰੀਆ। ਔਰ ਅਸੀਂ ਆਸ ਵੀ ਕਰਦੇ ਹਾਂ ਕਿ ਹੋਰ ਵੀ ਸਾਡੇ ਵੀਰ ਭੈਣਾਂ ਜਿਨ੍ਹਾਂ ਦੇ ਵਿੱਚ ਗੁਰੂ ਨੇ ਟੈਲੈਂਟ ਬਖਸ਼ਿਆ, ਉਹ ਵੀ ਅੰਦਰ ਵੱਲ ਝਾਕਣ ਔਰ ਜੋ ਵੀ ਉਹਨਾਂ ਦੀ ਕੰਟਰੀਬਿਊਸ਼ਨ ਹੋਏਗੀ ਲਿਖਤ ਦੇ ਹਵਾਲੇ ਨਾਲ ਅਸੀਂ ਉਸ ਨੂੰ ਸ਼ੇਅਰ ਕਰਾਂਗੇ। ਔਰ ਜਿਵੇਂ ਅਸੀਂ ਰੂਹਾਨੀਅਤ ਦੇ ਜਿਹੜੇ ਸੋਨ ਟੁਕੜੇ ਨੇ, ਨਗੇਟਸ, ਉਹ ਸਾਂਝੇ ਕਰਦੇ ਹਾਂ। ਔਰ ਇਹ ਸ਼ਲੋਕ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਦਾ ਸ਼ਲੋਕ ਹੈ।
ਹਉ ਹਉ ਕਰਤੀ ਸਭ ਮੁਈ, ਸੰਪੋ ਕਿਸੈ ਨ ਨਾਲ। ਦੂਜੈ ਭਾਏ ਦੁਖ ਪਾਇਆ, ਸਭ ਜੋਹੀ ਜਮ ਕਾਲ। ਨਾਨਕ ਗੁਰਮੁਖ ਉਭਰੇ, ਸਾਚਾ ਨਾਮ ਸਮਾਲ। ਕੁੱਲ ਲੁਕਾਈ ਦੇ ਲਈ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਅੱਡ ਅੱਡ ਲਫ਼ਜ਼ ਲੋਈ ਵੀ ਇਸਤੇਮਾਲ ਕੀਤਾ ਹੈ ਕਿ ਉਹ ਵੀ ਲੁਕਾਈ ਲਈ ਹੈ। ਸਗਲੀ ਵੀ ਇਸਤੇਮਾਲ ਕੀਤਾ ਹੈ। ਪਲਚ ਪਲਚ ਸਗਲੀ ਮੂਈ, ਝੂਠੇ ਤੰਦੈ ਮੋਹ। ਇਕਸ ਹਰ ਕੇ ਨਾਮ ਬਿਨ ਅੱਗੇ ਲਈਐ ਖੋਹੇ, ਦੈ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨਾ। ਪਲਚ ਪਲਚ ਸਗਲੀ ਮੂਈ, ਸਗਲੀ ਦੁਨੀਆ ਫਸ ਫਸ ਕੇ ਮਰ ਰਹੀ ਹੈ। ਹੁਣ ਇਹਦੇ 'ਚ ਹਉ ਹਉ ਕਰਤੀ ਸਭ ਮੂਈ, ਸਭ ਵੀ ਲੁਕਾਈ ਲਈ ਹੈ ਕਿ ਸਾਰੇ ਹਉਮੈ ਦੇ ਵਿੱਚ ਫਸੇ ਹੋਏ, ਮੈਂ ਅਹਮ ਅਹਮ ਕਰਦਿਆਂ ਕਰਦਿਆਂ ਦੁਨੀਆ ਮਰ ਰਹੀ ਹੈ। ਸੰਪੋ ਕਿਸੇ ਨਾਲ, ਸੰਪੋ ਹੈ ਸੰਪत्ति, ਧਨ ਦੌਲਤ ਜਾਇਦਾਦ। ਇਹ ਤਾਂ ਕਿਸੇ ਦੇ ਨਾਲ ਵੀ ਨਹੀਂ ਹੈ, ਇਹ ਕਿਸੇ ਦੀ ਸਖੀ ਨਹੀਂ, ਕਿਸੇ ਨਾਲ ਨਹੀਂ ਇਹਨੇ ਜਾਣਾ। ਦੂਜੇ ਪਾਏ ਦੁੱਖ ਪਾਇਆ, ਸਭ ਜੋ ਹੀ ਜਮ ਕਾਲ। ਇਹ ਹਉ ਹਉ ਮੈਂ ਕਰਕੇ ਦੁਨੀਆ ਫਸੀ ਹੋਈ ਹੈ ਤੇ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਹ ਨਿਹਾਰ ਰਿਹਾ, ਉਹ ਤੱਕ ਰਿਹਾ, ਉਹ ਜੋ ਰਿਹਾ, ਜੋਣਾ ਤੱਕਣਾ। ਉਹ ਦੇਖ ਰਿਹਾ ਕਿ ਭਾਈ ਇਹ ਜਿਹੜੇ ਨੇ, ਜਿਵੇਂ ਕਬੀਰ ਸਾਹਿਬ ਦਾ ਇਹ ਹੈ ਕਿ ਭਾਈ ਮਾਂ ਮੋਰ ਮੋਰ ਕਰ ਅਦਕ ਲਾਡ ਧਰ, ਪੇਖਤ ਹੀ ਜਮ ਰਾਓ ਹਸੈ। ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਜਬ ਮੋਇਆ ਹੈ ਮਾਇਆ। ਮਾਂ ਸਮਝਦੀ ਹੈ ਜਨਨੀ ਜਾਨਤ, ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ। ਪਰ ਜਮਰਾਜ ਕਹਿ ਰਿਹਾ ਮੋਰ ਮੋਰ ਕਰ ਅਦਕ ਲਾ, ਮਾਂ ਮੇਰਾ ਮੇਰਾ ਕਹਿ ਕੇ ਬਹੁਤ ਲਾਡ ਕਰਦੀ ਹੈ। ਪੇਖਤ ਹੀ ਜਮ ਰਾਓ ਹਸੈ, ਮੌਤ ਦਾ ਫਰਿਸ਼ਤਾ ਜਮਰਾਜ ਉਹ ਹੱਸ ਰਿਹਾ ਕਿ ਵੀ ਕੈਸਾ ਇਹ ਭਰਮ ਦੇ ਵਿੱਚ ਦੁਨੀਆ ਫਸੀ ਹੋਈ ਹੈ। ਦੂਜੇ ਪਾਏ ਦੁੱਖ ਪਾਇਆ, ਸਭ ਜੋ ਹੀ ਜਮ ਕਾਲ। ਦੁਨੀਆ ਸੰਪਤ ਹਉ ਹਉ 'ਚ ਫਸੀ ਹੈ, ਜਮ ਕਾਲ ਨਿਹਾਰ ਰਿਹਾ। ਨਾਨਕ ਗੁਰਮੁਖ ਉਭਰੇ, ਸਾਚਾ ਨਾਮ ਸਮਾਲ। ਪਰ ਜਿਹੜੇ ਗੁਰਮੁਖ ਨੇ, ਜਿਨ੍ਹਾਂ ਨੂੰ ਗੁਰੂ ਦੀ ਮੱਤ ਦੀ ਸਮਝ ਆਈ, ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਉਸ ਨੂੰ ਧਾਰਨ ਕੀਤਾ, ਉਹ ਉਭਰਦੇ ਨੇ। ਉਹ ਇਸ ਲੋਈ 'ਚ ਸੰਪਤ 'ਚ ਮੈਂ ਮੇਰੀ 'ਚ ਨਹੀਂ ਫਸਦੇ। ਉਹ ਨਾਮ ਦੀ ਕਮਾਈ ਕਰਦੇ ਨੇ, ਉਹਨਾਂ ਨਾਮ ਨੂੰ ਸੰਭਾਲਦੇ ਨੇ ਚੱਤੇ ਪੈਰ। ਔਰ ਫਿਰ ਇੱਕ ਉਹ ਵੀ ਨੇ ਸਾਡੀ ਨਸਲ ਦੇ ਜਿਹਨਾਂ ਪਰਥਾਏ। ਅਗਲਾ ਸ਼ਲੋਕ ਗੁਰੂ ਨਾਨਕ ਸਾਹਿਬ ਦਾ ਹੈ, ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕੁਸੁੱਧਾਂ ਕਾਲੀਆਂ, ਬਾਹਰ ਚਿਟਵੀਆਂ, ਰੀਸਾਂ ਕਰੇ ਤਿਨਾੜੀਆਂ, ਜੋ ਸੇਵੇਂ ਦਰ ਖੜੀਆਂ, ਨਾਲ ਖਸਮੈ ਰਤੀਆਂ, ਮਾਣੈ ਸੁਖ ਰਲੀਆਂ। ਕਿ ਭਾਈ ਅਸੀਂ ਗੱਲਾਂ ਬਾਤਾਂ 'ਚ ਤਾਂ ਬਹੁਤ ਚੰਗੇ, ਪਰ ਸਾਡਾ ਆਚਾਰ ਵਿਹਾਰ ਜਿਹੜਾ ਉਹ ਬਹੁਤ ਮਾੜਾ ਹੈ। ਔਰ ਮਨ ਦੇ ਅੰਦਰ ਸਾਡੇ ਕਾਲਕ ਹੈ, ਅੰਦਰੋਂ ਅਸੀਂ ਮੈਲੇ ਹਾਂ। ਮਨੋਂ ਕੁਸੁੱਧਾਂ ਬਾਹਰ ਚਿਟਵੀਆਂ, ਬਾਹਰ ਅਸੀਂ ਬੜੇ ਉਜਲ ਚੋਲੇ ਪਾ ਕੇ ਸਾਫ਼ ਔਰ ਬੜੀਆਂ ਮਿੱਠੀਆਂ ਗੱਲਾਂ ਔਰ ਪੋਲੀਆਂ ਪੋਲੀਆਂ ਗੱਲਾਂ, ਰੂਹਾਨੀਅਤ ਦੀਆਂ ਗੱਲਾਂ, ਪਰ ਅੰਦਰ ਜਿਹੜੀ ਹੈ ਉਹ ਗੁਨਾਹ ਦੀ, ਪਾਪਾਂ ਦੀ ਕਾਲਕ ਹੈ। ਔਰ ਅਸੀਂ ਉਹਨਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਵਰਗਾ ਬਣਨ ਦਾ ਲੋਕਾਂ ਨੂੰ ਇਹ ਭਰਮ ਦਿੰਦੇ। ਰੀਸਾਂ ਕਰੇ ਤਿਨਾੜੀਆਂ, ਜੋ ਸੇਵਾ ਦਰ ਖੜੀਆਂ। ਅਸੀਂ ਉਹਨਾਂ ਨੂੰ ਇਮੀਟੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀਆਂ ਸੱਚੀਆਂ ਸੁੱਚੀਆਂ ਰੂਹਾਂ ਨੇ, ਜਿਨ੍ਹਾਂ ਨੇ ਆਪਣਾ ਆਪਾ ਅਕਾਲ ਪੁਰਖ ਨੂੰ ਸਮਰਪਿਤ ਕੀਤਾ ਹੋਇਆ ਔਰ ਉਸ ਦੇ ਪਿਆਰ ਵਿੱਚ ਰੱਤੀਆਂ ਹੋਈਆਂ ਨੇ। ਨਾਲ ਖਸਮੈ ਰਤੀਆਂ, ਮਾਣੇ ਸੁਖ ਰਲੀਆਂ। ਕਿ ਉਹ ਜਿਹੜੀਆਂ ਰੂਹਾਂ ਨੇ ਉਹ ਰੱਬ ਦੇ ਨਾਲ ਇਕਮਿਕ ਹੋ ਕੇ ਉਸ ਆਨੰਦ ਨੂੰ ਮਾਣ ਰਹੀਆਂ ਨੇ। ਜੋਤੀ ਜੋਤ ਰਲੇ ਸੰਪੂਰਨ ਥੀਆ, ਉਹ ਕੰਪਲੀਟ ਰਹੇ। ਕੋਈ ਮਰਨ ਦੇ ਬਾਅਦ ਨਾਲ ਨਹੀਂ ਜੁੜਿਆ ਹੋਇਆ ਕਿ ਮਰਨ ਤੋਂ ਬਾਅਦ ਹੀ ਜੋਤ ਨੇ ਜੋਤ ਰਲਣਾ। ਉਹ ਜਿਉਂਦੇ ਵੀ ਜਦੋਂ ਨੇ ਉਹ ਉਸ ਸੁੱਖ ਦੇ ਵਿੱਚ ਨੇ। ਹੁੰਦਾ ਤਾਣ ਨਿਤਾਣੀਆਂ, ਰਹਿ ਨਿਮਾਨਣੀਆਂ, ਨਾਨਕ ਜਨਮ ਸਖਾਰਥਾ, ਜੇ ਤਿਨ ਕੈ ਸੰਗ ਮਿਲਾ। ਕਿ ਭਾਈ ਉਹਨਾਂ 'ਚ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦਾ ਆਪ ਸਦਾਏ। ਹੁਣ ਇਹ ਹੈ ਜਿਹੜੀ ਅਵਸਥਾ ਕਿ ਭਾਈ ਜਿੱਥੇ ਉਹਨਾਂ 'ਚ ਤਾਣ ਹੈ ਪਰ ਉਹ ਬੇਤਾਣ ਆਪਣੇ ਆਪ ਨੂੰ ਨੇ, ਰੂਹਾਂ ਨਿਮਾਣ ਬਿਨਾਂ ਮਾਣ ਤੋਂ ਨੇ। ਔਰ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਭਾਈ ਜਿਨ੍ਹਾਂ ਦਾ ਕਦੇ ਉਹਨਾਂ ਰੂਹਾਂ ਦੇ ਨਾਲ ਮੇਲ ਹੋਇਆ, ਨਾਨਕ ਜਨਮ ਸਕਾਰਥਾ, ਕਿ ਉਹਨਾਂ ਦਾ ਜਨਮ ਸਫਲ ਹੈ। ਔਰ ਫਿਰ ਜਿਵੇਂ ਹਰ ਸ਼ਲੋਕ ਦੇ ਥਾਟ ਨੂੰ ਫਰਦਰ ਐਨਫੋਰਸ ਕਰਨ ਲਈ ਪੌੜੀ ਹੁੰਦੀ ਹੈ, ਇਸ ਦੀ ਪੌੜੀ ਹੈ, ਤੂੰ ਆਪੇ ਜਲ ਮੀਨਾ ਹੈ ਆਪੇ, ਆਪੇ ਹੀ ਆਪ ਜਾਲ,
ਤੂੰ ਆਪੇ ਜਾਲ ਵਤਾਏਂਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਕ ਘੜੀ ਕਰ ਖਿਆਲ ਹਰ ਤੁਧੋਂ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲ ਕਿ ਹੇ ਵਾਹਿਗੁਰੂ ਤੂੰ ਆਪ ਹੀ ਪਾਣੀ ਹੈ ਤੇ ਆਪ ਹੀ ਮੱਛੀ ਹੈ। ਅੱਛਾ ਤੂੰ ਆਪੇ ਜਲ ਮੀਨਾ ਹੈ ਆਪੇ ਹੀ ਆਪ ਜਾਲ ਤੇ ਜਿਹੜਾ ਮਛੁਆਰਾ ਆਇਆ ਜਿਹਨੇ ਜਾਲ ਸੁੱਟਿਆ ਮੱਛੀ ਫੜ ਉਹ ਵੀ ਤੂੰ ਹੈ ਕਿ ਹਰ ਪਾਸੇ ਜਦ ਦੇਖਾਂ ਤਦ ਤੂੰ ਆਪੇ ਜਲ ਮੀਨਾ ਹੈ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਵਤਾਏਂਦਾ ਆਪੇ ਵਿੱਚ ਸੇਬਾਲ ਕਿ ਜਿਹੜਾ ਉਹਦੇ ਚੁੱਗਿਆ ਹੋਇਆ ਘਾਹ ਹੈ ਪਾਣੀ ਦੇ ਵਿੱਚ ਐਲਗੀ ਔਰ ਦੂਸਰਾ ਉਹ ਵੀ ਤੂੰ ਹੀ ਹੈ ਜਾਲ ਵੀ ਤੂੰ ਹੀ ਹੈ ਔਰ ਤੂੰ ਹੀ ਜਿਹੜਾ ਆਪਣੇ ਆਪ ਦੇ ਵਿੱਚ ਤੂੰ ਆਪੇ ਕਮਲ ਅਲਿਪਤ ਹੈ ਉਸੇ ਹੀ ਪਾਣੀ ਦੇ ਵਿੱਚ ਉਹ ਕਮਲ ਜਿਹੜਾ ਚਿੱਕੜ ਦੇ ਵਿੱਚ ਹੈ ਪਰ ਉਸ ਤੋਂ ਅਲਿਪਤ ਹੈ ਚਿੱਕੜ ਤੋਂ ਉਹ ਵੀ ਤੂੰ ਹੀ ਹੈ। ਔਰ ਇਹ ਇਵੇਂ ਹੀ ਹੈ ਮਾਨੋ ਜਿਹੜਾ ਚਾਰ ਚਫੇਰੇ 100 ਹੱਥਾਂ ਦੇ ਵਿੱਚ ਜਿਵੇਂ ਗੁਲਾਲ ਹੁੰਦਾ ਹੈ ਔਰ ਸਟਿਲ ਜਿਹੜਾ ਸੈਂਕੜਿਆਂ ਫੁੱਟ ਪਾਣੀ ਦੇ ਅੰਦਰ ਵੀ ਜਾ ਕੇ ਉਹ ਕਮਲ ਅਲਿਪਤ ਹੈ ਗੁਲਾਲ ਵਾਂਗ ਹੈ ਉਸ ਦੀ ਆਪਣੀ ਚਮਕ ਕਾਇਮ ਹੈ ਲਾਲ ਗੁਲਾਲ ਅਸੀਂ ਉਸ ਬ੍ਰਾਈਟਨ ਰੈੱਡ ਕਲਰ ਨੂੰ ਕਹਿੰਦੇ ਆ ਵੀ ਉਹ ਸੈਂਕੜਿਆਂ ਫੁੱਟ ਥੱਲੇ ਜਾ ਕੇ ਵੀ ਉਸ ਦਾ ਚਿੱਕੜ 'ਚ ਹੁੰਦੇ ਆ ਵੀ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਕ ਘੜੀ ਕਰ ਖਿਆਲ ਕਿ ਹੇ ਵਾਹਿਗੁਰੂ ਜੇ ਇੱਕ ਪਲ ਦੇ ਲਈ ਵੀ ਤੇਰੀ ਨਜ਼ਰ ਪੈ ਜਾਏ ਤੇ ਤੂੰ ਜਿਹੜਾ ਸਾਨੂੰ ਇਸ ਜਨਮ ਮਰਨ ਦੇ ਗੇੜ 'ਚੋਂ ਮੁਕਤ ਕਰਾ ਦਿੰਦਾ ਹੈ। ਹਰ ਤੁਧੋਂ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲ ਕਿ ਹੇ ਵਾਹਿਗੁਰੂ ਤੇਰੇ ਤੋਂ ਬਿਨਾ ਹੋਰ ਕੁਛ ਨਹੀਂ ਤੇਰੇ ਤੋਂ ਬਾਹਰ ਹੋਰ ਕੁਛ ਨਹੀਂ ਹੈ ਔਰ ਮੈਂ ਜਿਹੜਾ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਨਿਹਾਲ 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 ਬਲੈਸਡ ਜੀ ਆਪਣੇ ਆਪ ਨੂੰ ਮਹਿਸੂਸ ਕਰਦੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਵਾਸਨ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ ਤਦ ਤੱਕ ਲਈ ਮੈਨੂੰ ਤਾਂ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਰਿਪੋਰਟ ਬੁਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ।